ਕਿਵੇਂ ਦੇਖਦੇ ਹੋ ਜੀ ਜਿਸ ਤਰੀਕੇ ਦੇ ਨਾਲ ਸੁਪਰੀਮ ਕੋਰਟ ਦੇ ਵੱਲੋਂ ਜਿਹੜੀ ਪਟੀਸ਼ਨ ਖਾਰਜ ਕੀਤੀ ਗਈ? ਸੁਪਰੀਮ ਕੋਰਟ ਨੇ 8 ਨੂੰ NIA ਦੀ ਪਟੀਸ਼ਨ ਖਾਰਜ ਕਰਤੀ, ਜਿਹਦੇ ਨਾਲ ਪੰਜਾਬ ਹਰਿਆਣਾ ਹਾਈ ਕੋਰਟ ਦਾ ਜਿਹੜਾ 15 ਮਾਰਚ 2022 ਦਾ ਆਰਡਰ ਸੀ ਜੱਗੀ ਨੂੰ ਜ਼ਮਾਨਤ ਦੇਣ ਦਾ, ਉਹ ਸਟੈਂਡ ਕਰਦਾ, ਉਹ ਅਪਹੈਲਡ ਹੋ ਗਿਆ। ਤੇ ਫਿਰ ਉਹਦੇ ਨਾਲ ਹੁਣ ਉਸ ਕੇਸ 'ਚੋਂ ਬੇਲ 'ਤੇ ਹੋ ਗਿਆ। ਅਟੈਂਪਟ ਟੂ ਮਰਡਰ ਅਮਿਤ ਅਰੋੜਾ ਜਿਹੜਾ ਸ਼ਿਵ ਸੈਨਾ ਦਾ ਲੁਧਿਆਣਾ ਦਾ ਆਗੂ ਆ, ਉਸ ਕੇਸ ਦੇ ਵਿੱਚ 15 ਮਾਰਚ 2022 ਨੂੰ ਪੰਜਾਬ ਹਰਿਆਣਾ ਹਾਈ ਕੋਰਟ ਜਸਟਿਸ ਤਜਿੰਦਰ ਸਿੰਘ ਢੀਂਡਸਾ ਦੇ ਬੈਂਚ ਨੇ ਜ਼ਮਾਨਤ ਦਿੱਤੀ ਸੀ ਜਗਤਾਰ ਸਿੰਘ ਜੌਲ ਨੂੰ। 5 ਸਾਲ 10 ਮਹੀਨੇ ਉਹਦੀ ਕਸਟਡੀ ਹੋ ਚੁੱਕੀ ਆ ਤੇ ਉਹਦੇ ਖਿਲਾਫ ਕੋਈ ਇਸ ਤਰ੍ਹਾਂ ਦਾ ਸਬਸਟੈਂਸ਼ੀਅਲ ਐਵੀਡੈਂਸ ਨਹੀਂ ਹੈਗੀ ਜਿਹਦੇ ਨਾਲ ਜਿਹੜਾ ਇਹ ਕਹਿ ਸਕੇ ਵੀ ਹਾਂ ਇਹਨੂੰ ਹੋਰ ਅੰਦਰ ਰੱਖਿਆ ਜਾਵੇ। ਜਗਤਾਰ ਸਿੰਘ ਜੌਲ ਨੂੰ 4 ਨਵੰਬਰ 2017 ਨੂੰ ਅਰੈਸਟ ਕੀਤਾ ਸੀ ਪੰਜਾਬ ਪੁਲਿਸ ਨੇ ਤੇ ਬਾਅਦ ਦੇ ਵਿੱਚ ਬਾਘਾ ਪੁਰਾਣੇ ਥਾਣੇ ਦਾ ਕੇਸ ਸੀ, ਉਹਦੇ ਵਿੱਚ ਬਾਅਦ 'ਚ ਅਲੈਜਡ ਟਾਰਗੇਟ ਕਿਲਿੰਗ ਦੇ 8 ਕੇਸਾਂ ਦੇ ਵਿੱਚ ਨੋਮੀਨੇਟ ਕੀਤਾ ਸੀਗਾ। ਤੇ ਸਾਨੂੰ ਉਮੀਦ ਆ ਵੀ ਜੇ ਕੋਈ ਹੋਰ ਨਵਾਂ ਪੰਜਾਬੀ 'ਚ ਜੱਬ ਨਾ ਪਾਉਣ ਤਾਂ ਫਿਰ ਜੱਗੀ ਜੌਲ ਇਸੇ ਸਾਲ ਦੇ ਵਿੱਚ 1-2 ਮਹੀਨਿਆਂ ਦੇ ਵਿੱਚ ਜ਼ਮਾਨਤ ਦੇ ਉੱਤੇ ਆ ਸਕਦਾ। ਖਾਸ ਕਰ ਜਿਹੜਾ NIA ਦੇ ਵੱਲੋਂ ਐਵੀਡੈਂਸ ਕਿਹੜੇ ਪੇਸ਼ ਕੀਤੇ ਜਾਂਦੇ ਆ ਜੱਗੀ ਜੌਲ ਨੂੰ ਲੈ ਕੇ? ਅਸੇਲੈਂਟ ਪਰਸਨ ਜਿਹੜੇ ਹੈਗੇ ਉਹ 'ਚ ਬੱਗਾ ਸ਼ੇਰਾ ਦਿਖਾਏ ਹੋਏ ਆ ਤੇ ਉਹਦਾ ਨਾ ਕੋਈ ਲਿੰਕ ਜਾਂ ਕਿਸੇ ਹਥਿਆਰ ਵਾਲੇ ਬੰਦੇ ਨਾਲ ਲਿੰਕ, ਉਹਦਾ ਕਿਸੇ ਤਰ੍ਹਾਂ ਦਾ ਕੋਈ ਸੋਸ਼ਲ ਮੀਡੀਆ ਲਿੰਕ, ਕੋਈ ਫੋਨ ਦਾ ਲਿੰਕ, ਕੋਈ ਕਿਸੇ ਤਰ੍ਹਾਂ ਦਾ ਡਾਇਰੈਕਟ ਇਨਡਾਇਰੈਕਟ ਕੋਈ ਵੀ ਲਿੰਕ ਜਿਹੜਾ ਪ੍ਰੂਫ ਤਾਂ ਕੀ ਹੋਣਾ ਹੈ ਹੀ ਨਹੀਂ। ਜਿਹੜਾ ਸੁਪਰੀਮ ਕੋਰਟ ਦੇ ਵੱਲੋਂ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਜਿਹੜੇ ਦੂਜੇ ਕੇਸ ਨੇ ਇਸੇ ਮਸਲੇ ਦੇ ਨਾਲ ਰਿਲੇਟਡ ਨੇ ਜੱਗੀ ਜੌਲ ਦੇ ਨਾਲ, ਕੀ ਲੱਗਦਾ ਕਿ ਉਹਨਾਂ ਨੂੰ ਕੋਈ ਪਾਵਰ ਮਿਲੇਗੀ? ਕਿ ਜਦੋਂ ਇੱਕ ਕਿਸੇ ਗੱਲ ਬਾਰੇ ਸੁਪਰੀਮ ਕੋਰਟ ਦਾ ਵਿਊ ਆ ਗਿਆ ਤੇ ਉਹ ਥੱਲੜੀਆਂ ਕੋਰਟਾਂ ਦੇ ਲਈ ਇੱਕ ਬਾਉਂਡ ਹੁੰਦਾ ਵੀ ਉਹਨੂੰ ਮੰਨਣਾ। ਸੋ ਉਹਦੇ 'ਚੋਂ ਬੇਲ ਮਿਲ ਗਈ ਆ ਤੇ ਹਾਈ ਕੋਰਟ ਨੇ ਬੇਲ ਦਿੱਤੀ ਸੀ ਤੇ ਹੁਣ ਵੀ ਦਿੱਲੀ ਹਾਈ ਕੋਰਟ ਬੇਲ ਦੇ ਦੂਗੀ। ਜੱਗੀ ਜੌਲ ਦੀ ਬੇਲ ਹੋ ਜਾਂਦੀ ਹੈ, ਸਾਰੀਆਂ ਬੇਲ ਹੋਣ ਦੇ ਬਾਵਜੂਦ ਜਿਹੜੇ ਜੱਗੀ ਜੌਲ ਨੇ ਵਾਪਸ ਆਪਣੀ ਜਗ੍ਹਾ ਦੇ ਉੱਪਰ ਜਾ ਸਕਦੇ ਨੇ ਉੱਥੇ? ਸੋ ਉਹ ਆਮ ਹੀ ਜਾਂਦੇ ਰਹਿੰਦੇ ਆ ਬੰਦੇ, ਤੇ ਜੇ ਉਦੋਂ ਨੂੰ ਬੇਲਾਂ ਹੋਣਗੀਆਂ ਉਹ ਅਗਲੀ ਕਾਰਵਾਈ ਫਿਰ ਅਸੀਂ ਲਾਵਾਂਗੇ ਕੋਰਟ ਦੇ ਵਿੱਚ, ਪਰਮਿਟ ਕਰੂ ਤੇ ਜਾਊਗਾ। TV 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਵਰਾਜ। ਇਹ ਗੱਲ ਕੀਤੀ ਜਾਵੇ ਤਾਂ ਸੁਪਰੀਮ ਕੋਰਟ ਦੀ ਹਾਲ ਦੇ ਵਿੱਚ ਜਗਤਾਰ ਸਿੰਘ ਉਰਫ ਜੱਗੀ ਜੌਲ ਨੂੰ ਲੈ ਕੇ ਇੱਕ NIA ਦੀ ਜਿਹੜੀ ਪਟੀਸ਼ਨ ਹੈ ਖਾਰਜ ਕੀਤੀ ਗਈ ਹੈ। ਇਸੇ ਸਬੰਧ ਦੇ ਵਿੱਚ ਜੱਗੀ ਜੌਲ ਦੇ ਜਿਹੜੇ ਵਕੀਲ ਨੇ ਸਰਦਾਰ ਜਸਪਾਲ ਸਿੰਘ ਮੰਡਪੁਰ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਔਰ ਉਹਨਾਂ ਦੇ ਕੋਲੋਂ ਇਸੇ ਕੇਸ ਦੇ ਸੰਬੰਧੀ ਜਾਣਕਾਰੀ ਵੀ ਲੈਣ ਦਾ ਯਤਨ ਕਰਾਂਗੇ। ਸਵਾਗਤ ਹੈ ਸਭ ਤੋਂ ਪਹਿਲਾਂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਰ, ਸਭ ਤੋਂ ਪਹਿਲਾਂ ਸਵਾਲ ਆ ਕਿ ਕਿਵੇਂ ਦੇਖਦੇ ਹੋ ਜੀ ਜਿਸ ਤਰੀਕੇ ਦੇ ਨਾਲ ਸੁਪਰੀਮ ਕੋਰਟ ਦੇ ਵੱਲੋਂ ਜਿਹੜੀ ਪਟੀਸ਼ਨ ਖਾਰਜ ਕੀਤੀ ਗਈ ਹੈ NIA ਦੀ? ਹਾਂਜੀ, ਦੇਖੋ ਜਗਤਾਰ ਸਿੰਘ ਜੌਲ ਨੂੰ 4 ਨਵੰਬਰ 2017 ਨੂੰ ਅਰੈਸਟ ਕੀਤਾ ਸੀ ਪੰਜਾਬ ਪੁਲਿਸ ਨੇ ਤੇ ਬਾਅਦ ਦੇ ਵਿੱਚ ਬਾਘਾ ਪੁਰਾਣੇ ਥਾਣੇ ਦਾ ਕੇਸ ਸੀ, ਉਹਦੇ ਵਿੱਚ ਬਾਅਦ 'ਚ ਅਲੈਜਡ ਟਾਰਗੇਟ ਕਿਲਿੰਗ ਦੇ 8 ਕੇਸਾਂ ਦੇ ਵਿੱਚ ਨੋਮੀਨੇਟ ਕੀਤਾ ਸੀਗਾ। ਉਹਦੇ ਵਿੱਚੋਂ ਜਿਹੜੀ 8 ਅਗਸਤ 2023 ਦਾ ਫੈਸਲਾ ਹੈਗਾ ਉਹ RC 24/17 NIA ਦੀ ਜਿਹੜੀ 307 UAP ਆਰਮਜ਼ ਐਕਟ ਦਾ ਕੇਸ ਹੈਗਾ, ਅਟੈਂਪਟ ਟੂ ਮਰਡਰ ਅਮਿਤ ਅਰੋੜਾ ਜਿਹੜਾ ਸ਼ਿਵ ਸੈਨਾ ਦਾ ਲੁਧਿਆਣਾ ਦਾ ਆਗੂ ਆ, ਉਸ ਕੇਸ ਦੇ ਵਿੱਚ 15 ਮਾਰਚ 2022 ਨੂੰ ਪੰਜਾਬ ਹਰਿਆਣਾ ਹਾਈ ਕੋਰਟ ਜਸਟਿਸ ਤਜਿੰਦਰ ਸਿੰਘ ਢੀਂਡਸਾ ਦੇ ਬੈਂਚ ਨੇ ਜ਼ਮਾਨਤ ਦਿੱਤੀ ਸੀ ਜਗਤਾਰ ਸਿੰਘ ਜੌਲ ਨੂੰ। ਤੇ ਉਸ ਫਿਰ ਜ਼ਮਾਨਤ ਦਿੱਤੀ ਨੂੰ NIA ਨੇ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ ਚੈਲੰਜ ਕਰਤਾ ਸੀ ਤੇ ਉਹਦੇ ਉੱਤੇ ਸੁਪਰੀਮ ਕੋਰਟ ਨੇ ਜਿਹੜਾ ਸਟੇ ਲਾਤਾ ਸੀ ਤੇ ਅਲਟੀਮੇਟਲੀ 8 ਅਗਸਤ 2023 ਨੂੰ ਸੁਪਰੀਮ ਕੋਰਟ ਨੇ ਜਿਹੜੀ ਉਹ NIA ਦੀ ਪਟੀਸ਼ਨ ਸੀ ਉਹ ਡਿਸਮਿਸ ਕਰਤੀ ਵੀ ਇਹ ਠੀਕ ਨਹੀਂ ਹੈਗੀ, ਕਿਉਂਕਿ ਜਗਤਾਰ ਸਿੰਘ ਜੌਲ ਨੂੰ ਜਿਹੜਾ ਮੋਰ ਦੈਨ ਟਾਈਮ ਹੋ ਗਿਆ, 5 ਸਾਲ 10 ਮਹੀਨੇ ਉਹਦੀ ਕਸਟਡੀ ਹੋ ਚੁੱਕੀ ਆ ਤੇ ਉਹਦੇ ਖਿਲਾਫ ਕੋਈ ਇਸ ਤਰ੍ਹਾਂ ਦਾ ਸਬਸਟੈਂਸ਼ੀਅਲ ਐਵੀਡੈਂਸ ਨਹੀਂ ਹੈਗੀ ਜਿਹਦੇ ਨਾਲ ਜਿਹੜਾ ਇਹ ਕਹਿ ਸਕੇ ਵੀ ਹਾਂ ਇਹਨੂੰ ਹੋਰ ਅੰਦਰ ਰੱਖਿਆ ਜਾਵੇ, ਕਿਉਂਕਿ ਕੋਈ ਡਾਇਰੈਕਟ ਐਵੀਡੈਂਸ ਨਹੀਂ ਹੈਗਾ, ਸਰਕਮਸਟੈਂਸ ਐਵੀਡੈਂਸ ਹੈਗਾ, ਐਕਸਟ੍ਰਾਜੁਡੀਸ਼ੀਅਲ ਕਨਫੈਸ਼ਨ ਦੀਆਂ ਸਟੇਟਮੈਂਟਸ ਹੈਗੀਆਂ ਜਿਹਦੇ ਵਿੱਚ ਇਹ ਅਕਰੈਂਸ ਦੀ ਬੂਸਟ ਜ਼ਰੂਰ ਹੈਗੀ ਆ, ਕੋਈ ਉਹਦੇ 'ਚ ਜ਼ਿੰਮੇਵਾਰੀ ਨਹੀਂ ਹੈਗੀ। ਸੋ ਸਾਰੀਆਂ ਟੈਕਨੀਕਲਿਟੀਜ਼ ਨੂੰ ਦੇਖਦੇ ਹੋਏ ਸੁਪਰੀਮ ਕੋਰਟ ਨੇ 8 ਨੂੰ ਉਹ NIA ਦੀ ਪਟੀਸ਼ਨ ਖਾਰਜ ਕਰਤੀ, ਜਿਹਦੇ ਨਾਲ ਪੰਜਾਬ ਹਰਿਆਣਾ ਹਾਈ ਕੋਰਟ ਦਾ ਜਿਹੜਾ 15 ਮਾਰਚ 2022 ਦਾ ਆਰਡਰ ਸੀ ਜੱਗੀ ਨੂੰ ਜ਼ਮਾਨਤ ਦੇਣ ਦਾ, ਉਹ ਸਟੈਂਡ ਕਰਦਾ, ਉਹ ਅਪਹੈਲਡ ਹੋ ਗਿਆ ਤੇ ਫਿਰ ਉਹਦੇ ਨਾਲ ਹੁਣ ਉਸ ਕੇਸ 'ਚੋਂ ਬੇਲ 'ਤੇ ਹੋ ਗਿਆ ਤੇ ਬਾਕੀ ਕੇਸਿਸ ਦੇ ਵਿੱਚ ਉਹਦੀ ਜ਼ਮਾਨਤ ਜਿਹੜੀ ਆ ਅਸੀਂ ਦਿੱਲੀ ਹਾਈ ਕੋਰਟ ਲਾਈ ਆ, ਕੁਛ ਲੱਗੀਆਂ ਹੋਈਆਂ, ਕੁਛ ਲਾ ਰਹੇ ਆ। ਸੋ ਉਹਦੇ ਨਾਲ ਕਿਉਂਕਿ NIA ਦੇ ਕੋਲ 2 ਵਿਟਨੈਸ ਜਿਹੜੇ 8 ਕੇਸਾਂ ਦੇ ਵਿੱਚ ਸੇਮ ਕਾਪੀ ਪੇਸਟ ਆ ਤੇ ਇੱਕ ਪੈਰਾਗ੍ਰਾਫ ਜਿਹੜਾ ਸੇਮ ਆ ਐਲੀਗੇਸ਼ਨ ਜਿਹੜਾ ਵੀ 3000 ਪਾਉਂਡ 2013 'ਚ ਭਾਈ ਮਿੰਟੂ ਨੂੰ ਜਿਹੜਾ ਫਰਾਂਸ ਦੇ ਵਿੱਚ ਜਾ ਕੇ ਦਿੱਤੇ ਆ,
ਸੋ ਉਹ ਐਲੀਗੇਸ਼ਨ ਸੇਮ ਆ ਜੇ ਸੇਮ ਗਰਾਊਂਡਸ ਦੇ ਉੱਤੇ ਸਾਰੇ ਕੇਸ ਹੈਗੇ ਆ ਜਿਹੜੀ ਕਿ ਕਲੇਮ ਕਰਦੀ NIA। ਜਦੋਂ ਵੀ ਅਸੀਂ ਬੇਲ ਹੋਰ ਕਿਸੇ ਕੇਸ ਦੀ ਲਾਈ ਆ ਤੇ ਉਹਨਾਂ ਨੇ ਜਦੋਂ ਦਾ ਸੁਪਰੀਮ ਕੋਰਟ ਸਟੇ ਹੋਇਆ ਸੀ ਉਹਦੇ 'ਚ ਇਹੀ ਗਰਾਊਂਡ ਸੀ ਵੀ ਇਹਨਾਂ ਦੀ ਠੀਕ ਹੈ ਇਹਨਾਂ ਦੀ ਇੱਕ ਕੇਸ 'ਚੋਂ ਅਸੀਂ ਕਲੇਮ ਕਰਦੇ ਸੀ ਸਾਡੀ ਹਾਈ ਕੋਰਟ 'ਚੋਂ ਬੇਲ ਹੋ ਗਈ, ਉਹ ਕਹਿੰਦੇ ਸੀ ਹਾਈ ਕੋਰਟ ਵਾਲੀ ਬੇਲ ਇਹਨਾਂ ਦੀ ਸੁਪਰੀਮ ਕੋਰਟ ਨੇ ਸਟੇ ਕੀਤੀ ਹੋਈ ਆ, ਤਾਂ ਉਹ ਉਹਨਾਂ ਦੀ ਗਰਾਊਂਡ ਹੁੰਦੀ ਸੀ ਉਸ ਬੇਲ ਨੂੰ ਰੁਕਾਉਣ ਵਾਸਤੇ। ਤਾਂ ਸੋ ਉਹਨਾਂ ਦੀ ਜਿਹੜੀ ਗਰਾਊਂਡ ਆ ਖਤਮ ਹੋ ਗਈ ਆ ਤੇ ਉਹਨਾਂ ਕੋਲ ਹੋਰ ਕੋਈ ਜੋ ਉਸ ਕੇਸ ਦੇ ਵਿੱਚ ਐਵੀਡੈਂਸ ਸੀ ਉਸ ਤੋਂ ਇਲਾਵਾ ਕੋਈ ਨਵੀਂ ਕੋਈ ਗੱਲ ਹੈ ਨਹੀਂ ਗੀ। ਤੇ ਸਾਨੂੰ ਉਮੀਦ ਆ ਵੀ ਜੇ ਕੋਈ ਹੋਰ ਨਵਾਂ ਪੰਜਾਬੀ 'ਚ ਕੀ ਜੱਬ ਨਾ ਪਾਉਣ ਤਾਂ ਫਿਰ ਜੱਗੀ ਜੌਲ ਇਸੇ ਸਾਲ ਦੇ ਵਿੱਚ 1-2 ਮਹੀਨਿਆਂ ਦੇ ਵਿੱਚ ਜ਼ਮਾਨਤ ਦੇ ਉੱਤੇ ਆ ਸਕਦਾ। ਮਾਨਪੁਰ ਸਾਹਿਬ ਦੇ ਵਿੱਚ ਜੇ ਗੱਲ ਕਰੀਏ ਤਾਂ ਖਾਸ ਕਰ ਜਿਹੜਾ NIA ਦੇ ਵੱਲੋਂ ਐਵੀਡੈਂਸ ਕਿਹੜੇ ਪੇਸ਼ ਕੀਤੇ ਜਾਂਦੇ ਆ ਜੱਗੀ ਜੌਲ ਨੂੰ ਲੈ ਕੇ? ਜੱਗੀ ਜੌਲ ਨੂੰ ਲੈ ਕੇ ਦੇਖੋ ਇੱਕ ਤਾਂ ਪਹਿਲਾ ਕਾਪੀ ਪੇਸਟ ਹੀ ਆ ਸਾਰੇ ਕੇਸਾਂ 'ਚ, ਭਾਵੇਂ ਉਹ ਮੋਗਾ ਕੇਸ ਹੋਵੇ ਇਹ ਭਾਵੇਂ NIA ਦੇ 8 ਕੇਸ ਹੋਣ। ਇੱਕ ਕੇਸ ਡਿਸਚਾਰਜ ਵੀ ਹੋ ਗਿਆ ਸੀ ਬਾਜਾਖਾਨਾ, ਉਹਦੇ 'ਚ ਵੀ ਉਹੀ ਸੀ ਵੀ ਜਗਤਾਰ ਸਿੰਘ ਜੱਗੀ ਜੌਲ 2013 ਦੇ ਕਿਸੇ ਸਮੇਂ ਫਰਾਂਸ ਦੇ ਵਿੱਚ ਆਇਆ ਲੰਡਨ ਤੋਂ, ਉਹਨੂੰ ਗੁਰਸ਼ਰਨਵੀਰ ਸਿੰਘ UK ਦੇ ਇੱਕ ਨੌਜਵਾਨ ਨੇ 3000 ਪਾਉਂਡ ਦਿੱਤੇ ਜਿਹੜੇ ਕਿ ਉਹਨੇ ਫਰਾਂਸ ਦੇ ਵਿੱਚ ਜਾ ਕੇ ਹਰਮਿੰਦਰ ਸਿੰਘ ਮਿੰਟੂ ਜੋ ਕਿ ਸੈਲਫ ਸਟਾਈਲ ਚੀਫ ਖਾਲਿਸਤਾਨ ਲਿਬਰੇਸ਼ਨ ਫੋਰਸ ਸੀ ਉਹਨੂੰ ਹੈਂਡਓਵਰ ਕੀਤੇ ਤੇ ਉਸ 3000 ਪਾਉਂਡ ਚੋਂ 300 ਪਾਉਂਡ ਹਰਮਿੰਦਰ ਸਿੰਘ ਮਿੰਟੂ ਨੇ ਹਰਦੀਪ ਸਿੰਘ ਸ਼ੇਰਾ ਨੂੰ ਟੋਕਨ ਆਫ ਰਿਕਰੂਟਮੈਂਟ ਜੋ ਐਜ਼ ਪਰ ਐਲੀਗੇਸ਼ਨ ਆ ਵੀ ਰਿਕਰੂਟਮੈਂਟ ਇਨ ਖਾਲਿਸਤਾਨ ਲਿਬਰੇਸ਼ਨ ਫੋਰਸ ਉਹਨੂੰ 300 ਰੁਪਈਆ 300 ਪਾਉਂਡ ਜਿਹੜੇ ਦਿੱਤੇ ਆ। ਸੋ ਇਹ ਤਾਂ ਇੱਕ ਐਲੀਗੇਸ਼ਨ ਹੈਗਾ। ਦੋ ਉਹਦੇ ਖਿਲਾਫ ਇੱਕ ਪ੍ਰੋਟੈਕਟਡ ਵਿਟਨੈਸ ਆ ਜੋ NIA ਸੈਕਸ਼ਨ 17 ਤੇ UAPA ਸੈਕਸ਼ਨ 44 ਦੇ ਵਿੱਚ ਪ੍ਰੋਵੀਜ਼ਨ ਹੈਗੀ ਆ ਵੀ ਬੰਦੇ ਦਾ ਨਾਂ ਪਤਾ ਜਾਂ ਕੋਈ ਉਹੋ ਜਿਹੀ ਕਹੀ ਹੋਈ ਗੱਲ ਜਿੰਨਾ ਉਹਦਾ ਨਾਂ ਪਤਾ ਲੱਗਦਾ ਹੋਵੇ ਉਹ ਸਾਰੀ ਕੰਸੀਲ ਕਰਕੇ ਸਾਨੂੰ 2 ਐਵੀਡੈਂਸ ਵਿਟਨੈਸ ਦਿੱਤੇ ਹੈਗੇ ਆ। ਉਹ ਕੌਣ ਆ ਕੀ ਆ ਸਾਨੂੰ ਉਹਦੇ ਬਾਰੇ ਨਹੀਂ ਪਤਾ, ਪਰ ਉਹਨਾਂ ਦੀ ਕਹੀ ਹੋਈ ਜੋ ਕੱਟ ਵੱਢ ਕੇ ਦਿੱਤੀ ਹੋਈ ਉਹਦੇ ਤੋਂ ਇਹ ਪਤਾ ਲੱਗਦਾ ਵੀ ਜੱਗੀ ਜੌਲ ਨੇ ਉਹਨਾਂ ਦੇ ਅੱਗੇ ਕਨਫੈਸ ਕੀਤਾ ਹੈਗਾ ਵੀ ਮੈਂ ਇਸ ਤਰ੍ਹਾਂ ਲਿਬਰੇਸ਼ਨ ਫੋਰਸ ਦੇ ਲਈ ਇੱਦਾਂ ਪੈਸੇ ਆ ਹਥਿਆਰ ਆ ਗਏ ਸੀ ਬੰਦੇ ਮਾਰ ਰਹੇ ਆ ਕਰ ਰਹੇ ਆ ਉਹੋ ਜਿਹੀ, ਯਾਨੀ ਕਿ ਜਿਹਨੂੰ ਐਕਸਟਰਾ ਜੁਡੀਸ਼ੀਅਲ ਕਨਫੈਸ਼ਨ ਕਾਨੂੰਨ ਦੀ ਨਿਗਾਹ 'ਚ ਕਹਿੰਦੇ ਆ ਜਿਹੜਾ ਕਿ ਐਜ਼ ਪਰ ਲਾ ਬਹੁਤ ਵੀਕ ਪੀਸ ਆਫ ਐਵੀਡੈਂਸ ਹੁੰਦਾ। ਸੋ ਉਹ 2 ਗਵਾਹ ਉਹ ਆ ਤੇ ਇੱਕ ਉਹ ਜਿਹੜਾ ਪਹਿਲਾਂ ਮੈਂ ਤੁਹਾਨੂੰ ਦੱਸਿਆ ਹੈਗਾ। ਇਸ ਤੋਂ ਇਲਾਵਾ ਹੋਰ ਕੋਈ ਵੀ ਗੱਲ ਕਿਸੇ ਹੋਰ ਅਸੇਲੈਂਟ ਪਰਸਨ ਜਿਹੜੇ ਹੈਗੇ ਉਹ 'ਚ ਬੱਗਾ ਸ਼ੇਰਾ ਦਿਖਾਏ ਹੋਏ ਆ ਤੇ ਉਹਦਾ ਨਾ ਕੋਈ ਲਿੰਕ ਜਾਂ ਕਿਸੇ ਹਥਿਆਰ ਵਾਲੇ ਬੰਦੇ ਨਾਲ ਲਿੰਕ ਉਹਦਾ ਕਿਸੇ ਤਰ੍ਹਾਂ ਦਾ ਕੋਈ ਸੋਸ਼ਲ ਮੀਡੀਆ ਲਿੰਕ ਕੋਈ ਫੋਨ ਦਾ ਲਿੰਕ ਕੋਈ ਕਿਸੇ ਤਰ੍ਹਾਂ ਦਾ ਡਾਇਰੈਕਟ ਇਨਡਾਇਰੈਕਟ ਕੋਈ ਵੀ ਲਿੰਕ ਜਿਹੜਾ ਪ੍ਰੂਫ ਤਾਂ ਕੀ ਹੋਣਾ ਹੈ ਹੀ ਨਹੀਂ। ਇਹ ਹੀ ਆ ਕਿਤੇ ਨਾਲ ਸੁਪਰੀਮ ਕੋਰਟ ਨੇ ਪਟੀਸ਼ਨ ਖਾਰਜ ਤਾਂ ਕਰ ਦਿੱਤੀ NIA ਦੀ। ਕੀ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਬੇਲ ਦੀ ਸੰਭਾਵਨਾ ਬਣ ਸਕਦੀ? ਨਹੀਂ, ਬੇਲ ਤਾਂ ਦੇਖੋ ਹੋ ਗਈ ਉਹਦੇ 'ਚ ਆਲਰੇਡੀ ਬੇਲ ਹੋਈ ਸੀ 15/3/2022 ਨੂੰ, ਉਹ ਰੁਕ ਗਈ ਸੀ ਬੇਲ ਦਾ ਪ੍ਰੋਸੈਸ। ਸੋ ਬੇਲ ਦਾ ਪ੍ਰੋਸੈਸ ਜਿੱਥੇ ਰੁਕਿਆ ਸੀ ਉਹ ਦੁਬਾਰੇ ਸ਼ੁਰੂ ਹੋ ਗਿਆ। ਉਹ 'ਚ ਅਸੀਂ ਬੇਲ ਬੌਂਡ ਆਲਰੇਡੀ ਫਰਨਿਸ਼ ਕਰ ਦਿੱਤੇ ਹੋਏ ਆ ਤੇ ਉਸ ਬੇਸ ਦੇ ਉੱਤੇ ਉਸ ਕੇਸ 'ਚ ਉਹਨੂੰ ਰਿਲੀਜ਼ ਕਰ ਦਿੱਤਾ ਜਾਊਗਾ। ਪਰ ਕਿਉਂਕਿ 7 ਕੇਸਾਂ 'ਚ ਜੇ ਬੇਲਾਂ ਰਹਿੰਦੀਆਂ ਹੈਗੀਆਂ, ਜਦੋਂ 7 ਕੇਸਾਂ ਦੇ ਬੇਲ ਹੋ ਜਾਊਗੇ ਬੇਲ ਬੌਂਡ ਫਰਨਿਸ਼ ਕਰ ਦੇਂਗੇ ਫਿਰ ਉਹ ਰਿਹਾਈ ਹੋਊਗਾ। ਕਿਉਂਕਿ ਸੇਮ ਕੰਟੈਂਟ ਹੋਣ ਕਰਕੇ ਅਸੀਂ ਇਹ ਸੋਚ ਸਕਦੇ ਹਾਂ ਇੱਕ ਵਕੀਲ ਹੋਣ ਦੇ ਨਾਤੇ ਕਿ ਲੀਗਲ ਓਪੀਨੀਅਨ ਕੋਈ ਵੀ ਕਹਿ ਸਕਦਾ ਵੀ ਜੇ ਉਹ 'ਚ ਬੇਲ ਹੋ ਗਈ ਤਾਂ ਬਾਕੀਆਂ 'ਚੋਂ ਪੈਰਿਟੀ ਗਰਾਊਂਡ 'ਤੇ ਉਹਨੂੰ ਬੇਲ ਮਿਲਣੀ ਚਾਹੀਦੀ ਆ। ਜਿਵੇਂ ਇਸ ਕੇਸ ਦੇ ਨਾਲ ਜਿਹੜਾ ਸੁਪਰੀਮ ਕੋਰਟ ਦੇ ਵੱਲੋਂ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਜਿਹੜੇ ਦੂਜੇ ਕੇਸ ਨੇ ਇਸੇ ਮਸਲੇ ਦੇ ਨਾਲ ਰਿਲੇਟਡ ਨੇ ਜੱਗੀ ਜੌਲ ਦੇ ਨਾਲ, ਕੀ ਲੱਗਦਾ ਕਿ ਉਹਨਾਂ ਨੂੰ ਕੋਈ ਪਾਵਰ ਮਿਲੇਗੀ? ਨਹੀਂ, ਬੇਲ ਲਈ ਤਾਂ ਪਾਵਰ ਮਿਲੇਗੀ। ਇਸੇ ਕਰਕੇ ਅਸੀਂ ਹੋਪਫੁਲ ਹਾਂ ਵੀ ਬਾਕੀ ਕੇਸਾਂ ਦੀਆਂ ਬੇਲਾਂ ਜਿਹੜੀਆਂ ਰੁਕੀਆਂ ਹੋਈਆਂ ਸੀ ਸੁਪਰੀਮ ਕੋਰਟ ਦੇ ਸਟੇ ਕਰਕੇ ਉਸ ਅਲਾਓ ਹੋਣਗੀਆਂ ਤੇ ਸਾਨੂੰ ਮਿਲਣਗੀਆਂ। ਕਿਉਂਕਿ ਜਦੋਂ ਇੱਕ ਕਿਸੇ ਗੱਲ ਬਾਰੇ ਸੁਪਰੀਮ ਕੋਰਟ ਦਾ ਵਿਊ ਆ ਗਿਆ ਤੇ ਉਹ ਥੱਲੜੀਆਂ ਕੋਰਟਾਂ ਦੇ ਲਈ ਇੱਕ ਬਾਉਂਡ ਹੁੰਦਾ ਵੀ ਉਹਨੂੰ ਮੰਨਣਾ। ਸੋ ਉਹਦੇ 'ਚੋਂ ਬੇਲ ਮਿਲ ਗਈ ਆ ਤੇ ਹਾਈ ਕੋਰਟ ਨੇ ਬੇਲ ਦਿੱਤੀ ਸੀ ਤੇ ਹੁਣ ਵੀ ਦਿੱਲੀ ਹਾਈ ਕੋਰਟ ਬੇਲ ਦੇ ਦੂਗੀ ਜੇ ਐਜ਼ ਪਰ ਉਹੀ ਐਵੀਡੈਂਸ ਸੈੱਟ ਆਫ ਐਵੀਡੈਂਸ ਉਹੀ ਆ ਤਾਂ ਫਿਰ ਬੇਲ ਮਿਲਣੀ ਹੈ ਜਿਹੜੀ ਉਹ ਪੈਨਲਟੀ ਗਰਾਊਂਡ ਹੱਕ ਆ ਮਿਲਣੀ ਚਾਹੀਦੀ ਹੈ। ਮਾਨਪੁਰ ਸਾਹਿਬ ਜੇ ਗੱਲ ਕਰੀਏ ਤਾਂ ਖਾਸ ਕਰ ਜੇ ਇਹਨਾਂ ਕੇਸਾਂ ਦੀ ਗੱਲ ਹੋਵੇ ਤਾਂ ਇਹਦੇ ਵਿੱਚ NIA ਦੇ ਕੇਸ ਨੇ ਜਾਂ ਜਿਹੜੇ ਹੋਰ ਕਿਹੜੀ ਜਗ੍ਹਾ ਦੇ ਉੱਪਰ ਕੇਸ ਚੱਲ ਰਹੇ ਨੇ ਇਹਨਾਂ ਦੇ? ਜਗਤਾਰ ਸਿੰਘ ਜੱਗੀ ਜੌਲ ਤੇ ਇੱਕ ਅਰੈਸਟ ਵਾਲਾ ਕੇਸ ਆ ਉਹ ਬਾਘਾ ਪੁਰਾਣੇ ਥਾਣੇ ਦਾ, ਉਹ UAPA ਸਪੈਸ਼ਲ ਕੋਰਟ ਮੋਗਾ ਦੇ ਵਿੱਚ ਚੱਲ ਰਿਹਾ ਜਿਹਦੇ ਵਿੱਚ ਕੁੱਲ 80 ਦੇ ਕਰੀਬ ਵਿਟਨੈਸ ਹੈਗੇ ਆ। ਅੱਧੇ ਗਵਾਹ ਹੋ ਗਏ ਆ। ਉਹ ਹਾਈ ਕੋਰਟ ਨੇ ਕੀਤਾ ਹੋਇਆ ਉਹਨੂੰ ਐਕਸਪੀਡਾਈਟ ਕੀਤਾ ਹੋਇਆ। ਉਹਦੀ ਮਹੀਨੇ 'ਚ 2-3 ਤਰੀਕਾਂ ਪੈਂਦੀਆਂ, 2-3 ਗਵਾਹ ਆ ਜਾਂਦੇ ਆ। ਸੋ ਉਸ ਕੇਸ 'ਚ ਜੱਗੀ ਜੌਲ ਨੂੰ ਬੇਲ ਮਿਲ ਚੁੱਕੀ ਆ। ਬਹੁਤ ਪਹਿਲਾਂ ਦੀ 2020 'ਚ ਹੀ ਮਿਲ ਗਈ ਸੀ ਤੇ ਇੱਕ ਕੇਸ ਬਾਜਾਖਾਨੇ ਦਾ ਪਾਇਆ ਸੀ, ਉਹ ਡਿਸਚਾਰਜ ਹੋ ਗਿਆ ਸੀ ਫਰੀਦਕੋਟ UAPA ਅਦਾਲਤ ਨੇ ਡਿਸਚਾਰਜ ਕਰਤਾ ਸੀ। 8 NIA ਦੇ ਕੇਸ ਸੀ ਜਿਹਦੇ 'ਚੋਂ ਇੱਕ 'ਚੋਂ ਬੇਲ ਸਾਨੂੰ ਹੁਣ ਮਿਲ ਗਈ ਆ
ਤੇ 7 ਕੇਸਾਂ ਦੀਆਂ ਬੇਲਾਂ ਜਿਹੜੀਆਂ ਅਸੀਂ ਆਉਂਦੇ ਦਿਨਾਂ 'ਚ ਕੁਝ ਲੱਗੀਆਂ ਹੋਈਆਂ, ਕੁਝ 1-2 ਜਿਹੜੀਆਂ ਰਹਿ ਗਈਆਂ ਲਾ ਕੇ ਦਿੱਲੀ ਹਾਈ ਕੋਰਟ ਦੇ ਵਿੱਚ ਹੋਣਗੀਆਂ। ਕੇਸ ਜਿਹੜੇ NIA ਦੇ ਉਹ ਸਾਰੇ ਦੇ ਸਾਰੇ ਪਟਿਆਲਾ ਹਾਊਸ ਜਿਹੜਾ ਕੋਰਟ ਕੰਪਲੈਕਸ ਆ ਉਹਦੇ ਵਿੱਚ NIA ਸਪੈਸ਼ਲ ਕੋਰਟ ਅਦਾਲਤ ਦੇ ਵਿੱਚ ਚੱਲਦੇ ਹੈਗੇ। ਹਾਂਜੀ। ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਕੋਈ ਕੇਸ ਹੈ? ਨਹੀਂ, ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਣ ਵਿੱਚ ਨਹੀਂ ਕੇਸ। ਟ੍ਰਾਇਲ ਤਾਂ ਡਿਸਟ੍ਰਿਕਟ ਲੈਵਲ ਦੇ ਉੱਤੇ ਚੱਲਦਾ ਹੁੰਦਾ। ਬੇਲ ਵਗੈਰਾ ਜਿਹੜੀ ਹਾਈ ਕੋਰਟ ਦੇ ਵਿੱਚ ਸੀਗੀ, ਕਿਉਂਕਿ ਜਦੋਂ ਇੱਥੇ ਕੇਸ ਸੀ ਤਾਂ ਇੱਥੇ ਹਾਈ ਕੋਰਟ ਬੇਲ ਲੱਗਣੀ ਸੀ। ਹੁਣ ਦਿੱਲੀ ਕੇਸ ਆ ਤਾਂ ਦਿੱਲੀ ਹਾਈ ਕੋਰਟ ਦੇ ਵਿੱਚ ਬੇਲਾਂ ਲੱਗਣੀਆਂ। ਕੇਸ ਡਿਸਟ੍ਰਿਕਟ ਲੈਵਲ ਦੇ ਉੱਤੇ ਚੱਲਣਗੇ। ਮਾਨਪੁਰ ਸਾਹਿਬ, ਅਖੀਰ ਦੇ ਵਿੱਚ ਇੱਕ ਟੈਕਨੀਕਲ ਗੱਲ ਸਮਝਾ ਦਿਓ ਕਿ ਜਿਸ ਤਰੀਕੇ ਦੇ ਨਾਲ ਜੱਗੀ ਜੌਲ ਦੀ ਬੇਲ ਹੋ ਜਾਂਦੀ ਹੈ, ਸਾਰੀਆਂ ਬੇਲ ਹੋਣ ਦੇ ਬਾਵਜੂਦ ਜਿਹੜੇ ਜੱਗੀ ਜੌਲ ਨੇ ਵਾਪਸ ਆਪਣੀ ਜਗ੍ਹਾ ਦੇ ਉੱਪਰ ਜਾ ਸਕਦੇ ਨੇ ਉੱਥੇ? ਨਹੀਂ, ਦੇਖੋ ਉਹਦੇ 'ਚ ਤਾਂ ਇਹ ਹੁੰਦਾ ਵੀ ਜਿੱਥੇ ਕੇਸ ਚੱਲਦਾ ਉਹ ਨਹੀਂ ਜਾ ਸਕੂਗਾ, ਪਰ ਵਿਦ ਪਰਮਿਸ਼ਨ ਆਫ ਕੋਰਟ ਉਹ ਆਪਣੇ ਦੇਸ਼ ਜੇ ਯੂਕੇ ਜਾਣਾ ਚਾਹੇ ਤਾਂ, ਕਿਉਂਕਿ ਇਹਦੇ ਵਿੱਚ ਕੰਡੀਸ਼ਨਾਂ ਇਦਾਂ ਦੀਆਂ ਹੁੰਦੀਆਂ ਵੀ ਕੋਈ ਤੁਸੀਂ ਮਹੀਨੇ ਦੇ ਪਹਿਲੇ ਸੋਮਵਾਰ ਹਾਜ਼ਰੀ ਦੇਣੀ ਥਾਣੇ ਦੇ ਵਿੱਚ। ਵਿਦ ਪਰਮਿਸ਼ਨ ਆਫ ਕੋਰਟ ਜਾ ਸਕਦੇ ਆ ਜੇ ਕੋਰਟ ਅਲਾਓ ਕਰੇ ਤਾਂ। ਫਿਰ ਜੱਗੀ ਜੌਲ ਜੇ ਆਪਣੇ ਪਰਿਵਾਰ ਨੂੰ, ਆਪਣੇ ਪਿਤਾ ਜੀ ਨੂੰ, ਆਪਣੇ ਭਰਾ ਨੂੰ, ਭਰਜਾਈ ਨੂੰ, ਭਤੀਜਿਆਂ ਨੂੰ, ਨਾਨਾ ਨਾਨੀ ਹੈਗੇ ਆ, ਉਹਦੀ ਵਾਈਫ ਵੀ ਅੱਜ ਕੱਲ੍ਹ ਉੱਥੇ ਹੀ ਆ, ਤੇ ਜੇ ਕੋਰਟ ਪਰਮਿਟ ਕਰੂਗੀ ਤਾਂ ਫਿਰ ਜਾ ਸਕਦਾ। ਕੋਈ ਟਾਈਮ ਵੀ ਮੈਂ ਮਹੀਨੇ 'ਚ ਜਾ ਕੇ ਮੁੜ ਆਊਂਗਾ। ਸੋ ਉਹ ਆਮ ਹੀ ਜਾਂਦੇ ਰਹਿੰਦੇ ਆ ਬੰਦੇ, ਤੇ ਜੇ ਉਦੋਂ ਨੂੰ ਬੇਲਾਂ ਹੋਣਗੀਆਂ ਉਹ ਅਗਲੀ ਕਾਰਵਾਈ ਫਿਰ ਅਸੀਂ ਲਾਵਾਂਗੇ ਕੋਰਟ ਦੇ ਵਿੱਚ। ਜੇ ਪਰਮਿਟ ਕਰੂ ਤੇ ਜਾਊਗਾ ਉਹ। ਹਾਂਜੀ। ਜੱਗੀ ਜੌਲ ਦੇ ਕੇਸਾਂ ਦੇ ਨਾਲ ਸੰਬੰਧਿਤ ਸੀਨੀਅਰ ਵਕੀਲ ਸਰਦਾਰ ਜਸਪਾਲ ਸਿੰਘ ਮਨਪੁਰ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਜਿਹੜੀਆਂ ਬੇਲ ਹੋਣੀਆਂ ਬਾਕੀ ਨੇ, ਜਾਂ ਜਿਸ ਤਰੀਕੇ ਦੀਆਂ ਜਿਹੜੇ ਕਹਿ ਸਕਦੇ ਹਾਂ ਕਿ ਪੂਰਾ ਟੈਕਨੀਕਲ ਪੱਖ ਤੋਂ ਜਿਹੜੀ ਕਾਨੂੰਨੀ ਪ੍ਰਕਿਰਿਆ ਉਹਨਾਂ ਨੇ ਜ਼ਿਕਰ ਕੀਤਾ। ਤਾਂ ਭਵਿੱਖ ਦੇ ਵਿੱਚ ਵੀ ਯਤਨ ਕਰਾਂਗੇ ਕਿ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਦੇ ਨਾਲ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹੀਏ। ਧੰਨਵਾਦ।